अस्सलाम वालेकुम, मैं हाँ रावल राठ ते तुसी वेख रहे हो वेले दी गल। अज दी इस बैठक विच प्राइम मिनिस्टर हाउस दे लान विच होई तीजी छित्तर परेड बारे गल करांगे। इस तो पहला कि तफसील नाल गल करिए, मैं अपने वेखण वालियां उन्हां सारियां सज्जणां अगे बेनती करदा हां जिन्हां हाली तक मेरा चैनल सबसक्राइब नहीं कीता वो चैनल सबसक्राइब भी कर लैण ते नाल ही टल्ली भी खड़का देण ताकि मेरे विलाग दे नोटिफिकेशन उन्हां नूं मिलते रहन। जदों दी साडी डीप स्टेट दे करता धरता किंग साहब ने अपनी अगली टर्म दी वारी लैण दी कोशिश कीती ते सानू दस्सिया गया कि बाजवा साहब कोलों पूरा इंडिया कंबदा है। दुनिया दी चौथी वड्डी फौज अगे लग के भजदी है। इंडिया दा वजीर आजम मोदी इंज कंबदा है जिवें ਕਾਂ तीर ਨੂੰ ਵੇਖ ਕੇ ਭੱਜ ਜਾਂਦਾ ਹੈ। ਇਸ ਗੱਲ ਦੇ ਵਿੱਚ ਕਾਫੀ ਕੋਈ 5 ਕਿਲੋ ਵਜ਼ਨ ਨਜ਼ਰ ਆਉਂਦਾ ਹੈ। 6 ਕਿਲੋ ਇਸ ਲਈ ਨਹੀਂ ਕਹਿੰਦੇ ਕਿ ਅਸੀਂ ਤਾਕ ਲਫ਼ਜ਼ ਲੈਂਦੇ ਹਾਂ ਕਿ ਫੈਸਲਾ ਕੁਨ ਤਾਕ ਲਫ਼ਜ਼ ਹੁੰਦੇ ਨੇ, ਜੁਫਤ ਜਿਹੜੇ ਨੇ ਉਹ ਨਾ ਚ ਫੈਸਲਾ ਨਹੀਂ ਹੋ ਸਕਦਾ। ਇਹੋ ਕਾਰਨ ਹੈ ਕਿ ਸਾਡੀ ਫੌਜ ਬਾਰਡਰ ਤੋਂ ਵਿਹਲੀ ਹੋ ਕੇ ਬਹਿ ਗਈ ਹੈ ਤੇ ਵੇਖੋ ਉਹਨਾਂ ਨੂੰ ਤਨਖਾਹ ਮਿਲਦੀ ਹੈ ਤੇ ਉਸ ਤਨਖਾਹ ਨੂੰ ਹਲਾਲ ਕਰਨ ਵਾਸਤੇ ਉਹ ਕੁਝ ਨਾ ਕੁਝ ਤੇ ਕਰਦੇ ਰਹਿੰਦੇ ਨੇ, ਕਿਉਂਕਿ ਤਨਖਾਹ ਉੱਕਾ ਵੇਲੇ ਰਹਿਣ ਦੀ ਤੇ ਨਹੀਂ ਮਿਲਦੀ। ਸੋ ਇਸ ਕਰਕੇ ਸਾਡੇ ਵੱਡੇ ਸਾਹਿਬ ਬਹਾਦਰ ਉਧਰੋਂ ਫਰਾਗਤ ਵੇਖ ਕੇ ਇੱਥੇ ਇੱਕ ਮੈਂ ਆਪਸ ਦੀ ਗੱਲ ਦੱਸਦੇ ਹਾਂ ਤੁਹਾਨੂੰ। ਇੰਡੀਆ ਵਾਲੇ ਪਾਸਿਓਂ ਤਾਂ ਅਸੀਂ ਕਦੋਂ ਦੇ ਫਾਰਗ ਹੋ ਗਏ ਹਾਂ। ਭਲਾ ਹੋਵੇ ਮੋਦੀ ਦਾ ਜਿਨ੍ਹਾਂ ਕਸ਼ਮੀਰ ਦਾ ਟੈਂਠਾ ਮੁਕਾ ਛੱਡਿਆ। ਪਰ ਚਲੋ ਛੱਡੋ, ਸਾਨੂੰ ਕੀ, ਆਓ ਅਸੀਂ ਟੂ ਦਾ ਪੁਆਇੰਟ ਗੱਲ ਕਰਦੇ ਹਾਂ ਕਿ ਸਾਡੇ ਸਾਹਿਬ ਬਹਾਦਰ ਨੇ ਆਪਣੇ ਅਸਲ ਕੰਮ ਵੱਲ ਧਿਆਨ ਦੇਣ ਦਾ ਫੈਸਲਾ ਕੀਤਾ ਤੇ ਇੰਜ ਅਸੀਂ ਵੀ ਜਦੋਂ ਉਹਨਾਂ ਦੇ ਅਸਲ ਕੰਮ ਵੱਲ ਨਜ਼ਰ ਮਾਰਦੇ ਹਾਂ ਤੇ ਸਾਨੂੰ ਨਜ਼ਰ ਆਉਂਦਾ ਹੈ ਕਿ ਪਾਕਿਸਤਾਨ ਦਿਆਂ ਸਿਆਸਤਦਾਨਾਂ ਨੂੰ ਉਹਨਾਂ ਨੇ ਡੰਡਾ ਲੈ ਕੇ ਅੱਗੇ ਲਾਇਆ ਹੋਇਆ ਹੈ। ਹਕੂਮਤੀ ਸਿਆਸਤਦਾਨਾਂ ਨੂੰ ਤੇ ਉਹਨਾਂ ਨੇ ਛਿੱਤਰ ਲੈ ਕੇ ਅੱਗੇ ਲਾਇਆ ਹੈ, ਜਦ ਕਿ ਆਪੋਜੀਸ਼ਨ ਦੇ ਸਿਆਸਤਦਾਨਾਂ ਨੂੰ ਹਕੂਮਤੀ ਡੰਡੇ ਤੇ ਆਪਣੇ ਤਰਲੇ ਦੇ ਨਾਲ ਅੱਗੇ ਲਾ ਕੇ ਰੱਖਿਆ ਹੋਇਆ ਹੈ। ਡੰਡਾ ਉਹਨਾਂ ਹਕੂਮਤ ਦੇ ਰੂਪ ਵਿੱਚ ਫੜਿਆ ਹੋਇਆ ਹੈ ਤੇ ਤਰਲਾ ਉਹ ਕਦੇ ਡਾਇਰੈਕਟ ਟੈਲੀਫੋਨ ਕਰਕੇ ਕਰਦੇ ਨੇ, ਕਦੇ ਆਪਣੇ ਪੈਗਾਮ ਰਸਾਂ ਬੰਦਿਆਂ ਰਾਹੀਂ ਤੇ ਕਦੀ ਤਕਰੀਰੀ ਤੇ ਬਿਆਨੀ ਇਸ਼ਾਰਿਆਂ ਵਿੱਚ ਤੇ ਕਿਸੇ ਵੇਲੇ ਉਹ ਡਾਇਰੈਕਟ ਜਾ ਕੇ ਮਿਲ ਵੀ ਲੈਂਦੇ ਨੇ ਪੀਪੀ ਨੂੰ ਤੇ ਉਹ ਡਾਇਰੈਕਟ ਟੈਲੀਫੋਨ ਕਾਲਾਂ ਕਰਦੇ ਨੇ। ਤੇ ਹੁਣ ਬਖਤਾਵਰ ਬੀਬੀ ਦੇ ਵਿਆਹ ਤੇ ਮੁਲਾਕਾਤ ਵੀ 1 to 1 ਹੋ ਜਾਣੀ ਹੈ, ਜਦ ਕਿ ਨੂਨ ਲੀਗ ਦੇ ਨਾਲ ਉਹਨਾਂ ਨੇ ਸੰਡੇ ਵਾਲੇ ਦਿਨ ਇਸਲਾਮਾਬਾਦ ਵਿੱਚ ਸੰਡੇ ਬ੍ਰੰਚ ਦੀ ਆੜ ਵਿੱਚ ਮੁਲਾਕਾਤ ਕਰ ਲਈ, ਜਿਸ ਦੀ ਰੂਦਾਦ ਤੁਸੀਂ ਯਕੀਨਨ ਸਹਾਫਤੀ ਦੁਨੀਆ ਦੇ ਪੱਕੇ ਤੇ ਪੁਰਾਣੇ ਮਿਰਾਸੀ ਦੀ ਲਿਖੀ ਹੋਈ ਰਿਪੋਰਟ ਪੜ੍ਹੀ ਲਈ ਹੋਣੀ ਹੈ। ਇਸ ਸੰਡੇ ਬ੍ਰੰਚ ਦੇ ਵਿੱਚ ਸਾਬਿਕ ਜਨਰਲ ਉਮਰ ਦੇ ਪੁੱਤਰ ਜ਼ੁਬੈਰ ਉਮਰ ਦੇ ਨਾਲ ਸਾਡੇ ਕਿੰਗ ਨੇ 1-on-1 ਮੁਲਾਕਾਤ ਕੀਤੀ ਤੇ ਇੰਜ ਨਵਾਜ਼ ਸ਼ਰੀਫ ਤੇ ਮਰੀਮ ਜੀ ਦੇ ਡਾਇਰੈਕਟ ਤਰਜਮਾਨ ਦੀ ਕਿੰਗ ਦੇ ਨਾਲ ਗੱਲਬਾਤ ਕਿਸ ਤਰ੍ਹਾਂ ਹੋਈ ਹੋਣੀ ਹੈ ਉਸ ਦੇ ਅਸੀਂ ਅੰਦਾਜ਼ਾ ਹੀ ਲਾ ਸਕਦੇ ਹਾਂ। ਇੱਥੇ ਅਸੀਂ ਫਰਜ਼ ਕਰ ਲੈਂਦੇ ਹਾਂ ਕਿ ਜ਼ੁਬੈਰ ਜੀ ਨੇ ਬਾਜਵਾ ਜੀ ਨਾਲ ਗੱਲ ਕਿੱਥੋਂ ਸਟਾਰਟ ਲਈ ਹੋਣੀ ਹੈ। ਜ਼ੁਬੈਰ ਜੀ ਬਾਜਵਾ ਜੀ ਨੂੰ ਮੁਖਾਤਬ ਕਰਕੇ ਕਹਿੰਦੇ ਨੇ, ਯਾਰ ਤੁਸੀਂ ਕੋਈ ਕਾਬਲ ਇਤਬਾਰ ਬੰਦੇ ਨਹੀਂ, ਆਪਣੀ ਗੱਲ ਢਿੱਡ 'ਚ ਵੀ ਨਹੀਂ ਰੱਖ ਸਕਦੇ, ਮੈਂ ਤੁਹਾਡੇ ਨਾਲ ਨਾਰਾਜ਼ ਹਾਂ। ਬਾਜਵਾ ਜੀ ਜਵਾਬ ਦਿੰਦੇ ਨੇ, ਯਾਰ ਪੁਰਾਣੀ ਗੱਲ ਤੇ ਮਿੱਟੀ ਪਾ, ਨਵੀਂ ਤੇ ਕੋਈ ਤਾਜ਼ੀ ਤਰੀਨ ਸੁਣਾ। ਜ਼ੁਬੈਰ ਜੀ ਅੱਗੋਂ ਜਵਾਬ ਦਿੰਦੇ ਨੇ, ਬਾਜਵਾ ਜੀ ਤੁਸੀਂ ਵਿਚਲੀ ਗੱਲ ਦੱਸੋ, ਇਹ ਜਿਹੜੀ ਜ਼ਰਦਾਰੀ ਸਾਹਿਬ ਨੂੰ ਨਵਾਂ ਲਾਲੀਪਾਪ ਫੜਾਇਆ ਜੇ ਇਹਦੀ ਸੱਚਾਈ ਕੀ ਹੈ। ਬਾਜਵਾ ਜੀ ਜਵਾਬ ਦਿੰਦੇ ਨੇ, ਯਾਰ ਤੁਸੀਂ ਇਤਬਾਰ ਕਰ ਲਓ ਜ਼ਰਦਾਰੀ ਦੇ ਉੱਤੇ, ਇਸ ਮਾਨੀ ਨੇ ਤੇ ਸਾਡੀ ਮਿੱਟੀ ਪਲੀਤ ਕੀਤੀ ਹੋਈ ਹੈ। ਹਾਂ, ਨਵਾਜ਼ ਸ਼ਰੀਫ ਨੂੰ ਮੇਰਾ ਥੈਂਕ ਯੂ ਕਹਿ ਛੱਡੀ ਕਿ ਉਹਨੇ ਹੱਥ ਹੌਲਾ ਰੱਖਿਆ ਹੈ ਤੇ ਸਾਡੀ ਜਾਨ ਆਈ ਹੈ। ਇਹ ਜੋ ਅਦਮ ਇਤਮਾਦ ਵਾਲਾ ਵਾਰ ਹੋਣ ਜਾ ਰਿਹਾ ਹੈ ਇਹਦੇ ਵਿੱਚ ਸਾਡੀ ਸਹਾਇਤਾ ਕਰੋ। ਜ਼ੁਬੈਰ ਜੀ ਇਸ ਮੌਕੇ ਤੇ ਜਵਾਬ ਦਿੰਦੇ ਨੇ, ਜੀ ਇਹਦੀ ਕੀ ਗਰੰਟੀ ਹੈ ਕਿ ਸਰਕਾਰ ਤੁਸੀਂ ਆਪਸ ਦੀ ਗੱਲ ਹੈ ਸਾਡੇ ਨਾਲ ਕਾਫ ਵਾਲੀ ਨਹੀਂ ਕਰੋਗੇ। ਇਸ ਮੌਕੇ ਤੇ ਦੋਵਾਂ ਨੇ ਇੱਕ ਕਹਿ ਲਾਇਆ ਤੇ ਬਾਜਵਾ ਜੀ ਨੇ ਜਵਾਬ ਦਿੱਤਾ, ਨਹੀਂ ਯਾਰ ਸੱਚੀ ਹੈ, ਅਸੀਂ ਜ਼ਰਦਾਰੀ ਨੂੰ ਠੋਕ ਵਜਾ ਕੇ ਵੇਖ ਲਿਆ ਹੈ, ਇਸ ਦੇ ਨਾਲ ਅਸੀਂ ਕਈ ਧੋਖੇ ਵੀ ਕੀਤੇ ਨੇ, ਪਰ ਵੇਖ ਲਿਆ ਉਹ ਗੁੱਸੇ 'ਚ ਨਹੀਂ ਆਇਆ ਜਿਸ ਤਰ੍ਹਾਂ ਨਵਾਜ਼ ਗੁੱਸਾ ਕਰ ਜਾਂਦਾ ਹੈ। ਨਵਾਜ਼ ਨੂੰ ਸਮਝਾ, ਜ਼ਰਦਾਰੀ ਕੋਲੋਂ ਕੁਝ ਸਿੱਖ, ਗੁੱਸਾ ਨਹੀਂ ਕਰੀਦਾ, ਰਾਹ ਬਣਾਈਦਾ ਹੈ। ਤੇ ਰਹੀ ਇਹ ਗੱਲ ਕਿ ਅਸੀਂ ਸਿਆਸਤ ਛੱਡ ਦਿਆਂਗੇ ਤੇ ਇਹ ਗੱਲ ਤੇ ਭਾਈਆ ਉੱਕਾ ਝੂਠ ਹੈ। ਜੇ ਅਸੀਂ ਸਿਆਸਤ ਛੱਡ ਦਿੱਤੀ ਤੇ ਫਿਰ ਖਾਵਾਂਗੇ ਕੀ? ਬਸ ਤੁਸੀਂ ਸਾਥ ਦਿਓ ਤੇ ਹੁਣ ਮਾਫੀ ਤਲਾਫੀ ਵੱਲ ਚੱਲੀਏ। ਇਸ ਮੌਕੇ ਤੇ ਕੁਝ ਗੱਲਾਂ ਕੰਨ ਦੇ ਵਿੱਚ
ਖੁਸਰ ਫੁਸਰ ਕਰਕੇ ਕੀਤੀਆਂ ਗਈਆਂ ਜਿਨ੍ਹਾਂ ਦਾ ਅੰਦਾਜ਼ਾ ਅਸੀਂ ਨਹੀਂ ਲਾ ਸਕਦੇ। ਅਲਬੱਤਾ ਜਦੋਂ ਉਹ ਵੱਖ ਹੋਏ ਇੱਕ ਦੂਜੇ ਨਾਲ ਹੱਥ ਮਿਲਾ ਕੇ ਤੇ ਬਾਜਵਾ ਜੀ ਕਹਿਣ ਲੱਗੇ ਤੁਸੀਂ ਬੇਫਿਕਰ ਹੋ ਜਾਓ, ਅਸੀਂ ਖਲੀਫੇ ਨਾਲ ਮਿਲ ਕੇ ਗੱਲ ਕਰਦੇ ਹਾਂ। ਇਹ ਤੇ ਉਸ ਮੁਲਾਕਾਤ ਦਾ ਹਵਾਲ ਸੀ। ਹੁਣ ਤੁਸੀਂ ਵੇਖਿਆ ਹੋਣਾ ਹੈ ਕਿ ਖਲੀਫਾ ਇਮਰਾਨ ਜੀ ਨੇ ਜਿਹੜੇ ਆਪਣੇ ਕਰਤੂਤ ਨੇ ਉਹ ਕਿਸ ਹੱਦ ਤੱਕ ਬਦਲਾਏ ਨੇ। ਉਹ ਜਦੋਂ ਦੇ ਸੈਨੇਟ ਦੇ ਇਲੈਕਸ਼ਨਾਂ ਦੇ ਹਵਾਲੇ ਨਾਲ ਲਾਵਾਰਿਸ ਹੋਏ ਨੇ ਤੇ ਉਹਨਾਂ ਨੇ ਆਪਣੀਆਂ ਆਣੀਆਂ ਜਾਣੀਆਂ ਤੇ ਮੁਲਾਕਾਤਾਂ ਜਿਹੜੀਆਂ ਨੇ ਉਹਨਾਂ ਦੀ ਸਪੀਡ ਕੁਝ ਵਧਾ ਦਿੱਤੀ ਹੈ, ਪਰ ਅਪੋਜੀਸ਼ਨ ਦੇ ਹਵਾਲੇ ਨਾਲ ਉਹਨਾਂ ਦੀ ਪੂਛਲ ਡਿੰਗੀ ਰਹੀ। ਕੱਲ ਜਿਹੜੀ PM ਹਾਊਸ ਦੇ ਲਾਨ ਵਿੱਚ ਤੀਜੀ ਛਿੱਤਰ ਪਰੇਡ ਹੋਈ, ਇਸ ਵਿੱਚ ਸਾਡਿਆਂ ਮਾਲਕਾਂ ਵੱਲੋਂ ਪਹਿਲੀ ਵਾਰ ਬਗੈਰ ਮਾਸਕ ਤੋਂ ਸ਼ਿਰਕਤ ਦੱਸਦੀ ਏ ਕਿ ਸਾਡੇ ਮੁਲਕ ਦੇ ਵਿੱਚ ਹੁਕਮਰਾਨ ਅਸ਼ਰਾਫੀਆ ਵਾਸਤੇ ਨਾ ਸਿਰਫ ਵੈਕਸੀਨ ਮੰਗਾ ਲਈ ਗਈ ਹੈ ਬਲਕਿ ਲਾ ਵੀ ਦਿੱਤੀ ਗਈ ਹੈ। ਬਹਰਹਾਲ ਕੱਲ ਜਿਹੜਾ PM ਹਾਊਸ ਦੇ ਲਾਨ ਵਿੱਚ ਤੀਸਰੀ ਛਿੱਤਰ ਪਰੇਡ ਹੋਈ ਤੇ ਉਸ ਤੋਂ ਬਾਅਦ ਅੱਜ ਦੂਜਾ ਦਿਨ ਹੈ ਕਿ ਹੁਕਮਰਾਨਾਂ ਦੇ ਜਿਹੜੇ ਵਜ਼ੀਰ ਨੇ ਉਹਨਾਂ ਵੱਲੋਂ ਕੋਈ ਭੜਕਦੀ ਹੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ ਜਾ ਰਹੀ। ਅੱਜ ਫਿਰਦੌਸ ਆਸ਼ਿਕ ਪਹਿਲਵਾਨ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਪਰ ਉਹਦੇ ਵਿੱਚ ਉਹਨਾਂ ਨੇ ਆਪਣੀ ਜ਼ਬਾਨ ਬੜੀ ਮੁਸ਼ਕਲ ਨਾਲ ਕੰਟਰੋਲ ਵਿੱਚ ਰੱਖੀ। ਇਹਨਾਂ ਦੋਹਾਂ ਮੁਲਾਕਾਤਾਂ ਦਾ ਜਿਹੜਾ ਅੰਜਾਮ ਹੈ ਔਰ PDM ਦਾ ਜਿਹੜਾ ਆ ਰਿਹਾ ਸਰਬਰਾਹੀ ਇਜਲਾਸ ਹੈ ਉਹਦੇ ਵਿੱਚ ਜੋ ਮੁਤਵੱਕਾ ਸਵਾਲ ਜਵਾਬ ਹੋ ਸਕਦੇ ਨੇ ਉਹਨਾਂ ਬਾਰੇ ਜਾਇਜ਼ਾ ਲੈਂਦੇ ਹਾਂ। PDM ਦੇ ਆਉਣ ਵਾਲੇ ਸਰਬਰਾਹੀ ਇਜਲਾਸ ਦੇ ਵਿੱਚ ਇਹ ਗੱਲ ਤੈਅ ਕੀਤੀ ਜਾ ਸਕਦੀ ਹੈ ਕਿ ਇਸਟੈਬਲਿਸ਼ਮੈਂਟ ਵੱਲੋਂ ਹੋ ਰਹੇ ਜ਼ਮਨੀ ਇਲੈਕਸ਼ਨਾਂ ਦੇ ਵਿੱਚ ਉਹਨਾਂ ਦੀ ਗੈਰ ਜਾਨਬਦਾਰੀ ਵਾਲਾ ਕਿਰਦਾਰ ਵੇਖਾਂਗੇ ਤੇ ਪਰਖਾਂਗੇ ਕਿ ਉਹਨਾਂ ਦੇ ਰਵੱਈਏ 'ਚ ਕਿੰਨੀ ਤਬਦੀਲੀ ਆਈ ਹੈ। ਫਿਰ ਸੈਨੇਟ ਇਲੈਕਸ਼ਨਾਂ ਦੇ ਵਿੱਚ ਇਸਟੈਬਲਿਸ਼ਮੈਂਟ ਦਾ ਕਿਰਦਾਰ ਨੋਟ ਕੀਤਾ ਜਾਵੇਗਾ ਕਿ ਉਹ ਮੁਦਾਖਲਤ ਕਰਦੀ ਹੈ ਜਾਂ ਗੈਰ ਜਾਨਬਦਾਰ ਰਹਿੰਦੀ ਹੈ। ਫਿਰ ਸੈਨੇਟ ਦੇ ਚੇਅਰਮੈਨ ਦੇ ਇਲੈਕਸ਼ਨ ਦੇ ਮੌਕੇ ਦੇ ਉੱਤੇ ਇਸਟੈਬਲਿਸ਼ਮੈਂਟ ਦਾ ਕਿਰਦਾਰ ਕਿ ਸੈਨੇਟ ਚੇਅਰਮੈਨ ਦਾ ਫੈਸਲਾ ਕਿਸ ਤਰ੍ਹਾਂ ਹੁੰਦਾ ਹੈ ਔਰ ਕਿਹੜਾ ਉਮੀਦਵਾਰ ਜਿੱਤਦਾ ਹੈ। ਇਸ ਸਾਰੇ ਪ੍ਰੋਸੈਸ ਵਿੱਚ ਇਸਟੈਬਲਿਸ਼ਮੈਂਟ ਦੀ ਗੈਰ ਜਾਨਬਦਾਰੀ ਦੱਸੇਗੀ ਕਿ ਉਹ ਵਾਕਈ ਅਪੋਜੀਸ਼ਨ ਦੇ ਨਾਲ ਮੁਖਲਿਸ ਨੇ। ਫਿਰ ਇਸ ਸੈਨੇਟ ਇਲੈਕਸ਼ਨ ਤੋਂ ਬਾਅਦ ਜਿਹੜਾ ਇਸਟੈਬਲਿਸ਼ਮੈਂਟ ਦਾ ਬਿਆਨੀਆ ਹੈ ਉਸ ਹਵਾਲੇ ਦੇ ਨਾਲ ਕੋਈ ਕਵਾਨੀਨ ਪਾਸ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਯਾਨੀ ਕੋਈ ਕਾਲੇ ਕਾਨੂੰਨ ਪਾਸ ਕੀਤੇ ਜਾਂਦੇ ਨੇ ਜਾਂ ਨਹੀਂ। ਜਦੋਂ ਇਹਨਾਂ ਅਲਾਮਤਾਂ ਵਿੱਚ ਕੋਈ ਤਬਦੀਲੀ ਨਜ਼ਰ ਆਈ ਤੇ PTI ਹਕੂਮਤ ਦੇ ਪਿੱਛੇ ਜਿਹੜਾ ਹੁਕਮਰਾਨ ਅਸ਼ਰਾਫੀਆ ਨੇ ਹੱਥ ਰੱਖਿਆ ਹੋਇਆ ਹੈ ਉਹ ਹਟਦਾ ਨਜ਼ਰ ਆਂਦਾ ਹੈ। ਫਿਰ ਇਸਟੈਬਲਿਸ਼ਮੈਂਟ ਦੇ ਜਿਹੜੇ ਸਪੋਰਟਰ ਨੇ ਸਿੰਧ ਦੇ ਕੌਮਪ੍ਰਸਤ ਇਤਿਹਾਦ MQM ਤੇ ਚੌਧਰੀ ਬਿਰਾਦਰਾਨ ਇਸ਼ਾਰੇ ਤੋਂ ਬਿਨਾਂ ਅਪੋਜੀਸ਼ਨ ਦਾ ਸਾਥ ਦਿੰਦੇ ਨੇ ਔਰ ਉਸ ਸਾਥ ਦੇਣ ਵਾਲੀਆਂ ਜਿਹੜੀਆਂ ਸ਼ਰਤਾਂ ਨੇ ਅਗਰ ਉਹਨਾਂ ਦੇ ਵਿੱਚ ਇਹ ਸ਼ਰਤ ਸ਼ਾਮਲ ਹੁੰਦੀ ਹੈ ਕਿ ਅਤਮ ਇਤਮਾਦ ਦੀ ਤਹਿਰੀਕ ਪਾਸ ਹੋਣ ਤੋਂ ਬਾਅਦ ਇਲੈਕਸ਼ਨ ਰਿਫਾਰਮਸ ਕੀਤੀਆਂ ਜਾਣਗੀਆਂ ਔਰ ਇਸਟੈਬਲਿਸ਼ਮੈਂਟ ਦਾ ਕਿਰਦਾਰ ਉਹਨਾਂ ਇਲੈਕਸ਼ਨਾਂ ਦੇ ਵਿੱਚ ਖਤਮ ਕਰ ਦਿੱਤਾ ਜਾਏਗਾ। ਇਹ ਸਾਰੀਆਂ ਗਾਰੰਟੀਆਂ ਔਰ ਅਲਾਮਤਾਂ ਨਜ਼ਰ ਆਉਂਦੀਆਂ ਨੇ ਤੇ ਫਿਰ ਹਕੂਮਤ ਦੇ ਖਿਲਾਫ ਅਦਮ ਇਤਮਾਦ ਦੀ ਤਹਿਰੀਕ ਪੇਸ਼ ਕਰਨ ਦੀ ਤੁਕ ਬਣਦੀ ਹੈ। ਨਹੀਂ ਤੇ ਸਾਡੇ ਵਰਗੇ ਫਕੀਰ ਇੰਜ ਹੀ ਸਮਝਣਗੇ ਕਿ ਇਸਟੈਬਲਿਸ਼ਮੈਂਟ ਦਾ ਡੰਡਾ ਭਾਰੀ ਹੈ ਤੇ ਸਿਆਸਤਦਾਨ ਉਸ ਡੰਡੇ ਅੱਗੇ ਭਿੱਡਾਂ ਲੱਗ ਕੇ ਭੱਜ ਰਹੇ ਨੇ। ਮੇਰਾ ਅਗਲਾ ਵਿਲਾਗ ਜ਼ਰੂਰ ਵੇਖਣਾ ਜਿਹੜਾ ਅਮਰੀਕਾ ਦੇ ਵਿੱਚ ਇਮਰਾਨ ਖਾਨ ਦੀ ਇੱਕ NGO ਜਿਹੜੀ 14 ਅਕਤੂਬਰ 2011 ਨੂੰ ਬਣਾਈ ਗਈ ਸੀ ਉਸ ਦੇ ਹਵਾਲੇ ਨਾਲ। ਅੱਜ ਦੀ ਇਸ ਬੈਠਕ ਵਿੱਚ ਇੰਨਾ ਹੀ। ਜਿਉਂਦੇ ਰਹੇ ਤੇ ਫਿਰ ਮਿਲਾਂਗੇ। ਰੱਬ ਰੱਖ।